ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਰੂਹ ਦੀ ਖੁਰਾਕ ਗੁਰਬਾਣੀ ਵਿਚਾਰ ਸ਼ਬਦ ਵਿਚਾਰਾਂ ਅਸੀਂ ਰਾਜ ਸਾਹਿਬ ਕੋਲੋਂ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਹਾਨੀ ਦੁਨੀਆ ਦੇ ਵਿੱਚ ਮਨ ਦਾ ਟਿਕਾ, ਜਿਸ ਨੂੰ ਸਹਿਜ ਅਵਸਥਾ ਗੁਰੂ ਸਾਹਿਬ ਨੇ ਫਰਮਾਇਆ ਜੀ। ਜਦੋਂ ਮਨ ਦੇ ਵਿੱਚ ਕੋਈ ਵਾਧੂ ਫੁਰਨਾ ਨਹੀਂ ਫੁਰਦਾ, ਬਿਲਕੁਲ ਮਨ ਕਿਸੇ ਪਾਸੇ ਡੋਲਦਾ ਨਹੀਂ, ਮਨ ਕਿਸੇ ਪਾਸੇ ਉਲਰਦਾ ਨਹੀਂ, ਮਨ ਖੁਸ਼ੀ ਦੇ ਵਿੱਚ ਪਾਗਲ ਨਹੀਂ ਹੁੰਦਾ ਔਰ ਉਦਾਸੀ ਦੇ ਵਿੱਚ ਡਿਪਰੈਸ਼ਨ 'ਚ ਨਹੀਂ ਜਾਂਦਾ। ਇਹੀ ਸਹਿਜ ਅਵਸਥਾ ਹੈ। ਇਕੁਪੋਇਸ, ਟ੍ਰੈਂਕੁਇਲਿਟੀ, ਐਟ ਪੀਸ ਵਿਦ ਵਨ ਸੈਲਫ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸਹਿਜੇ ਜਾਗੇ ਸਹਿਜੇ ਸੋਏ, ਕਰਨਾ ਹਾਰ ਕਰੇ ਸੋ ਹੋਏ। ਘੰਟੇ ਤਾਂ 24 ਰਹਿਣੇ ਨੇ, ਦੁਨਿਆਵੀ ਸਮੱਸਿਆਵਾਂ ਵੀ ਉਵੇਂ ਹੀ ਹੋਣੀਆਂ ਨੇ ਜਿਵੇਂ ਸਾਰਿਆਂ ਨੂੰ ਨੇ, ਪਰ ਉਹ ਉਸ ਸਹਿਜ ਦੇ ਘਰ ਵਿੱਚ ਟਿਕ ਜਾਂਦਾ ਹੈ ਜਿੱਥੇ ਉਹਨੂੰ ਕੋਈ ਚੀਜ਼ ਬੌਦਰ ਨਹੀਂ ਕਰਦੀ। ਉਹ ਫਰਜ਼ ਨਿਭਾ ਰਿਹਾ ਹੁੰਦਾ, ਇੱਕ ਪਤੀ ਦੇ ਵੀ, ਪਤਨੀ ਦਾ ਵੀ, ਭਰਾ ਭੈਣ ਸਮਾਜ, ਕੰਮ ਵੀ ਕਰ ਰਿਹਾ ਹੈ ਔਰ ਸਮਾਜ ਦੇ ਨਾਲ ਵੀ ਵਿਚਰ ਰਿਹਾ ਹੈ, ਸ਼ਰੀਕਾਂ ਨਾਲ ਵੀ ਨਜਿੱਠ ਰਿਹਾ ਹੈ, ਲੇਕਿਨ ਉਹ ਉਸ ਸਭ ਤੋਂ ਉੱਪਰ ਹੈ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ ਫਰਮਾਇਆ ਸੀ ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਡਾਇਲੋਗ ਹੋਇਆ ਕਿ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਕਮਲ ਦਾ ਜਿਹੜੀ ਮੁਰਗਾਬੀ ਹੈ ਉਹ ਪਾਣੀ ਉਸ ਦੇ ਖੰਭਾਂ ਨੂੰ ਨਹੀਂ ਪਹੁੰਚਦਾ ਹੈ, ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੁੰਦਾ ਹੈ ਲੇਕਿਨ ਉਹ ਚਿੱਕੜ ਤੋਂ ਉੱਪਰ ਹੁੰਦਾ ਹੈ, ਇਵੇਂ ਹੀ ਰੂਹਾਨੀਅਤ ਦੇ ਜਿਹੜੇ ਪਾਂਧੀ ਨੇ ਉਹਨਾਂ ਦੀ ਜੇ ਸੁਰਤ ਸ਼ਬਦ ਦੇ ਵਿੱਚ ਜੁੜੀ ਹੋਈ ਹੈ, ਰੱਬ ਦੀ ਯਾਦ ਦੇ ਨਾਲ ਉਹ ਜੁੜੇ ਹੋਏ ਨੇ, ਤੇ ਫਿਰ ਉਹ ਇਸ ਦੁਨੀਆ 'ਚ ਰਹਿੰਦਿਆਂ ਵੀ ਇਸ ਤੋਂ ਨਿਰਲੇਪ ਰਹਿੰਦੇ ਨੇ, ਇਸ ਤੋਂ ਉੱਪਰ ਰਹਿੰਦੇ ਨੇ। ਮਾਇਆ ਦਾ, ਸ਼ੈਤਾਨ ਦਾ ਜਿਹੜਾ ਚਿੱਕੜ ਹੈ ਜਾਂ ਉਸ ਦਾ ਪ੍ਰਭਾਵ ਹੈ ਉਹ ਉਹਨਾਂ ਨੂੰ ਆਪਣੇ ਰਸਤੇ ਤੋਂ ਬੇਮੁਖ ਨਹੀਂ ਕਰ ਸਕਦਾ, ਰਸਤੇ ਤੋਂ, ਪੱਧਰੇ ਰਾਹ ਤੋਂ ਜਿਹੜਾ ਕੁਰਾਏ ਨਹੀਂ ਪਾ ਸਕਦਾ। ਔਰ ਸੂਹੀ ਰਾਗ ਦਾ ਸ਼ਬਦ ਪਹਿਲੇ ਪਾਤਸ਼ਾਹ ਦਾ, ਜਿਸ ਦੇ ਲਗਭਗ 9 ਪਦੇ ਨੇ, ਅਸੀਂ 2 ਪਦੇ ਵਿਚਾਰ ਕਰਦੇ ਹਾਂ। ਪਿਛਲੇ ਮੰਗਲਵਾਰ ਵੀ ਅਸੀਂ ਕੀਤਾ ਸੀ, ਅੱਜ ਪਦਾ 5 ਤੇ 6, ਕਿਉਂਕਿ ਬਹੁਤ ਲੰਬਾ ਸ਼ਬਦ ਹੋਣ ਕਰਕੇ, ਹਾਲਾਂ ਸ਼ਬਦ ਤਾਂ ਇੱਕ ਹੈ ਪਰ ਉਹਨੂੰ ਅਸੀਂ ਆਪਣੀ ਸਹੂਲਤ ਦੇ ਲਈ ਡਿਵਾਈਡ ਕਰਕੇ ਵਿਚਾਰ ਕਰਦੇ। ਔਰ ਅੱਜ 5ਵਾਂ ਪਦ ਹੈ, ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਈ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਮਨ ਮਾਹੇ ਸਾਜਨ ਕਰੈ ਰਲਿਆ, ਕਰਮ ਧਰਮ ਸਬਾਇਆ, 68 ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ, ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ, ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ। ਜੀ ਹੁਣ ਇਸ ਨੂੰ ਤੁਸੀਂ ਆਪਣੇ ਗ੍ਰਸਤ ਜੀਵਨ ਨਾਲ ਵੀ ਜੋੜ ਕੇ ਦੇਖ ਸਕਦੇ ਹੋ, ਪਰ ਮੈਂ ਬਹੁਤੇ ਵੇਰਵੇ ਵਿੱਚ ਨਹੀਂ ਉਹਦੇ ਜਾਵਾਂਗਾ ਕਿ ਤੁਸੀਂ ਬਾਹਰ ਕਦੋਂ ਝਾਕਦੇ ਹੋ ਜਾਂ ਬਾਹਰ ਕਦੋਂ ਦੌੜਦੇ ਹੋ। ਜੇ ਤੁਹਾਡੇ ਘਰ ਦੇ ਅੰਦਰ ਤੁਹਾਨੂੰ ਚੈਨ ਨਹੀਂ ਮਿਲਦਾ, ਇਹ ਮਨ ਦੀ ਗੱਲ ਹੈ ਕਿ ਮਨ ਕਦੋਂ ਭਟਕਦਾ ਹੈ, ਜਦੋਂ ਮਨ ਨੂੰ ਆਪਣੇ ਅੰਦਰ ਟਿਕਾ ਨਹੀਂ ਮਿਲਦਾ। ਤੇ ਗੁਰੂ ਸਾਹਿਬ ਫਰਮਾਉਂਦੇ ਨੇ ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਈ, ਕਿ ਜੇ ਮਨ ਦੇ ਅੰਦਰ ਆ ਕੇ ਪਿਆਰਾ ਸੱਜਣ ਵਾਹਿਗੁਰੂ ਰੱਬ ਤੁਹਾਡੇ ਅੰਦਰ ਆ ਕੇ ਵਸ ਜਾਂਦਾ ਹੈ ਤੇ ਫਿਰ ਤੁਸੀਂ ਥਾਂ ਥਾਂ ਟੱਕਰਾਂ ਤਾਂ ਨਹੀਂ ਮਾਰੋਗੇ, ਦੇਵੀ ਦੇਵਤੇ, ਜੰਤਰ ਮੰਤਰ, ਤੰਤਰ, ਇੱਧਰ ਉੱਧਰ, ਕਿਉਂਕਿ ਤੁਹਾਡੇ ਅੰਦਰ ਸਾਜਨ ਹੈ, ਤੁਹਾਡੇ ਅੰਦਰ ਪਿਆਰਾ ਵਾਹਿਗੁਰੂ ਹੈ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਕਿਉਂਕਿ ਸਾਜਨ ਸੱਚ ਰੂਪ ਹੈ ਔਰ ਹਮੇਸ਼ਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੁਹਾਨੂੰ ਇਹ ਮਹਿਸੂਸ ਹੋਏਗਾ ਤੁਹਾਡੇ ਤੇ ਇਕੱਲਾਪਨ ਹੈ ਹੀ ਨਹੀਂ, ਜਦੋਂ ਸਾਜਨ ਆ ਗਿਆ ਕਿਸੇ ਹੋਰ ਦੇ ਤਾਂ ਥਾਂ ਹੀ ਨਹੀਂ ਹੈ ਤੀਸਰੇ ਦੀ, ਸੋ ਉਦੋਂ ਤੁਸੀਂ ਡੋਲਦੇ ਨਹੀਂ ਹੋ। ਮਨ ਮਾਹੇ ਸਾਜਨ ਕਰੈ ਰਲਿਆ, ਕਰਮ ਧਰਮ ਸਭਾ, ਮਨ 'ਚ ਉਹ ਸੱਜਣ ਬੈਠਾ, ਤੁਸੀਂ ਉਸ ਸੱਜਣ ਦੇ ਸਾਥ 'ਚ ਆਨੰਦ ਮਾਣ ਰਹੇ ਹੋ। ਕਰਮ ਧਰਮ, ਫਿਰ ਤੁਸੀਂ ਉਹਦੀ ਯਾਦ ਦੇ ਵਿੱਚ ਰਚੇ ਹੋ ਕੇ ਜੋ ਵੀ ਕੰਮ ਕਰ ਰਹੇ ਹੋ ਉਹ ਧਰਮ ਦਾ ਕੰਮ ਹੈ, ਚੰਗਾ ਕੰਮ ਹੈ। ਤੁਹਾਨੂੰ ਫਿਰ 68 ਤੀਰਥ, 8 ਤੇ 68 ਹਿੰਦੂਆਂ ਦੇ ਤੀਰਥ ਨੇ, ਉੱਥੇ ਟੱਕਰਾਂ ਮਾਰਨ ਦੀ ਲੋੜ ਨਹੀਂ ਹੈ, ਕਿਸੇ ਪੁੰਨ ਪੂਜਾ ਦਾ ਫਿਕਰ ਨਹੀਂ ਹੈ। ਨਾਮ ਸਾਚਾ ਪਾਇਆ, ਕਿਉਂਕਿ ਤੁਸੀਂ ਸੱਚੇ ਨਾਮ ਦੇ ਨਾਲ ਜੁੜੇ ਹੋਏ ਹੋ, ਉਹੀ ਤੁਹਾਨੂੰ ਚੰਗਾ ਲੱਗਦਾ ਹੈ। ਆਪ ਸਾਜੇ ਥਾਪ ਵੇਖੈ ਤਿਸਾ ਪਾਣਾ ਪਾਇਆ,
ਉਹ ਆਪ ਹੀ ਸਤਿਗੁਰੂ ਬਣਾਉਂਦਾ ਹੈ, ਥਾਪ ਕੇ ਫਿਰ ਦੇਖਦਾ ਹੈ ਉਸ ਦੇ ਭਾਣੇ ਦੇ ਵਿੱਚ ਉਸ ਨੂੰ ਇਹ ਚੰਗਾ ਲੱਗਾ ਹੈ। ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ। ਉਹ ਰੰਗੀਲੇ ਸੱਜਣ ਨੇ ਮੇਰੇ ਸਾਰੇ ਅੰਦਰ ਨੂੰ ਬਾਹਰ ਨੂੰ ਲਾਲ ਰੰਗ ਦੇ ਵਿੱਚ ਰੰਗ ਦਿੱਤਾ ਹੈ। ਲਾਲ ਰੰਗ ਚਾਅ ਦਾ ਰੰਗ ਹੈ, ਪਿਆਰੇ ਮਿਲਣ ਦਾ ਰੰਗ ਹੈ, ਸੁਹਾਗ ਦਾ ਰੰਗ ਹੈ। ਇਸ ਲਈ ਬਹੁਤ ਵਾਰ ਵਿਆਹ ਦੇ ਮੌਕੇ ਲਾਲ ਸੂਟ ਪਾਏ ਜਾਂਦੇ ਨੇ, ਕਿਉਂਕਿ ਲਾਲ ਦੇ ਨਾਲ ਹੀ ਰੂਹਾਨੀਅਤ ਵੀ ਜੁੜੀ ਹੋਈ ਹੈ। ਔਰ ਅਗਲਾ ਪਦ ਹੈ, ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੇ, ਆਪ ਮੁਸੈ ਮਤ ਹੋਚੀਐ ਕਿਉਂ ਰਾਹ ਪਛਾਣੇ, ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕਛ ਨ ਸੂਝੈ ਅੰਧ ਬੂਡੋ ਧੰਦਲੀ, ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪੈ ਕਰ ਬਨੰਤੀ, ਰਾਹੋ ਪਾਦਰ ਗੁਰ ਦੱਸੈ। ਜੇ ਲੀਡਰ ਅੰਨਾ ਹੋਏ, ਹੁਣ ਇਸ ਮਾਮਲੇ 'ਚ ਸਾਡਾ ਮਨ ਆਗੂ ਹੈ, ਅੰਧਾ ਆਗੂ ਜੇ ਥੀ ਹੈ ਕਿਉਂ ਪਾਦਰ ਜਾਣੇ, ਪਾਦਰ ਹੈ ਪੱਧਰੇ ਰਾਹ। ਜੇ ਮਾਨੀ ਸ਼ੈਤਾਨ ਹੈ ਤੇ ਉਹਨੇ ਜੀਵਨ ਨੂੰ ਸੱਚੇ ਰਾਹ ਤੇ ਨਹੀਂ, ਪੱਧਰੇ ਰਾਹ ਤੇ ਨਹੀਂ ਤੁਰਨ ਦੇਣਾ। ਇਸੇ ਤਰ੍ਹਾਂ ਜਿਨ੍ਹਾਂ ਕੌਮਾਂ ਨੂੰ ਗੁੰਮਰਾਹ ਕਰਨ ਵਾਲੇ ਆਗੂ ਮਿਲਦੇ ਨੇ ਉਹ ਪੱਧਰੇ ਥੋੜੀ ਜਾਣਗੇ, ਉਹ ਅਕਲ ਦੇ ਵੀ ਅੰਨੇ ਨੇ, ਬੇਈਮਾਨ ਨੇ। ਔਰ ਗੁਰੂ ਸਾਹਿਬ ਨੇ ਫਰਮਾਇਆ ਆਪ ਮੁੱਸੈ ਮਤ ਹੋਚੀ ਹੈ। ਮੁੱਸਾ ਹੁੰਦਾ ਠੱਗਣਾ, ਕਿ ਜਿਹੜੇ ਆਪ ਹੀ ਠੱਗੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਮੱਤ ਹੀ ਹੋਛੀ ਹੈ, ਅਕਲ ਨਾਲ ਤਾਂ ਉਹਨਾਂ ਦਾ ਵੈਰ ਹੈ, ਅਕਲ ਹੈ ਹੀ ਨਹੀਂ, ਕਿਉਂ ਰਾਹ ਪਛਾਣੇ। ਜੇ ਤਾਂ ਅਕਲ ਹੋਏ ਤੇ ਠੀਕ ਰਸਤੇ ਤੇ ਬੰਦਾ ਤੁਰਦਾ ਹੈ। ਜਦੋਂ ਤੁਹਾਡੀ ਅਕਲ ਦੇ ਆਮ ਕਹਿੰਦੇ ਸੀ ਜੀ ਅਕਲ ਤੇ ਪਰਦਾ ਪੈ ਗਿਆ, ਜੇ ਅਕਲ ਹੋਏ ਵੀ ਪਰਦਾ ਪੈ ਜਾਏ ਤੇ ਫਿਰ ਕਿਉਂ ਰਾਹ ਪਛਾਣਿਆ, ਤੁਸੀਂ ਠੀਕ ਰਸਤੇ ਤੇ ਨਹੀਂ ਤੁਰ ਸਕਦੇ। ਤੇ ਜੇ ਠੀਕ ਰਾਹ ਤੇ ਨਹੀਂ ਤੁਰੋਗੇ, ਵਾਹਿਗੁਰੂ ਦੇ ਉਸ ਮਹਿਲ ਨੂੰ, ਵਾਹਿਗੁਰੂ ਨੂੰ ਕਿਵੇਂ ਹਾਸਲ ਕਰੋਗੇ? ਤੁਸੀਂ ਅੰਨੇ ਹੋ ਤੇ ਤੁਹਾਡੀ ਮੱਤ ਵੀ ਅੰਨੀ ਹੋਏਗੀ। ਵਿਣ ਨਾਮ ਹਰ ਕੇ ਕਛੂ ਨਾ, ਅੰਨੇ ਇਸ ਲਈ ਹੋ ਕਿ ਗੁਰੂ ਦੇ ਨਾਮ ਦਾ ਸਹਾਰਾ ਨਹੀਂ ਹੈ, ਰੱਬ ਦੇ ਨਾਂ ਦਾ ਸਹਾਰਾ ਨਹੀਂ ਹੈ। ਔਰ ਰੱਬ ਦੇ ਨਾਮ ਤੋਂ ਬਿਨਾ ਅੰਧ ਬੂਡੋ ਧੰਦਲੀ, ਧੰਦਲੀ ਹੈ ਮਾਇਆ ਦੀ ਦੌੜ। ਬੂਡਲੋ ਬਨਾਰਸ ਦਾ ਜਾਂ ਉਸ ਖਿੱਤੇ ਡੁੱਬ ਜਾਣਾ, ਕਿ ਤੁਸੀਂ ਮਾਇਆ ਦੀ ਦੌੜ ਵਿੱਚ ਡੁੱਬੇ ਹੋਏ ਹੋ, ਅੰਨੇ ਹੋ, ਤੁਹਾਨੂੰ ਰਾਹ ਨਹੀਂ ਨਜ਼ਰ ਆਣਾ। ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ। ਜੇ ਗੁਰੂ ਦਾ ਸ਼ਬਦ ਤੁਹਾਡੇ ਮਨ ਦੇ ਅੰਦਰ ਵਸਦਾ ਹੋਏ ਤੇ ਫਿਰ ਦਿਨ ਰਾਤ ਤੁਸੀਂ ਉਸ ਵਾਹਿਗੁਰੂ ਦੇ ਨੂਰ ਦੇ ਵਿੱਚ, ਉਸ ਦੇ ਚਾਨਣ ਦੇ ਵਿੱਚ, ਚਾਹ ਦੇ ਵਿੱਚ ਰਹੋਗੇ। ਕਰ ਜੋੜ ਗੁਰ ਪੈ ਕਰ ਬੇਨੰਤੀ, ਰਾਹੋ ਪਾਦਰ ਗੁਰ ਦਸੈ। ਹੇ ਗੁਰਸਿੱਖੋ, ਹੇ ਰੱਬ ਦੇ ਬੰਦਿਓ, ਹੱਥ ਜੋੜ ਕੇ ਰੱਬ ਦੇ ਅੱਗੇ ਇਹ ਗੁਜ਼ਾਰਿਸ਼ ਕਰੋ, ਅਰਦਾਸ ਕਰੋ, ਬੇਨਤੀ ਕਰੋ, ਰਾਹੋ ਪਾਦਰ ਗੁਰ ਦਸੈ, ਕਿ ਹੇ ਵਾਹਿਗੁਰੂ ਮੈਨੂੰ ਪੱਧਰਾ ਰਾਹ ਦੱਸ, ਮੈਨੂੰ ਉਸ ਹਨੇਰੇ ਰਸਤੇ ਤੇ ਨਾ ਤੋਰ, ਮੈਨੂੰ ਕੁਰਾਏ ਪੈਣ ਤੋਂ ਰੋਕ, ਔਰ ਮੈਨੂੰ ਉਸ ਕਿਸਮ ਦੀ ਨਾ ਪੱਖੀ ਪਾਸੇ ਵੱਲ ਨਾ ਜਾਣ ਦੇ। ਇਹ ਹੱਥ ਜੋੜ ਕੇ ਰੱਬ ਅੱਗੇ ਮੰਨੀਏ, ਮੰਗੀਏ ਤੇ ਫਿਰ ਰੱਬ ਰਹਿਮਤ ਕਰਦਾ ਹੈ। ਤੇ ਜਦੋਂ ਰੱਬ ਰਹਿਮਤ ਕਰਦਾ ਹੈ ਤੇ ਸਾਜਨ ਹੋਵਨ ਆਪਣੇ, ਕਿਉਂ ਪਰ ਕਰ ਜਾਈ, ਫਿਰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।